ਪੰਜਾਬੀ ਰੇਡੀਓ ਦੀ ਆਵਾਜ਼ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦਸਾਂਝ ਜੀ। ਉਹ ਦੱਸਦੇ ਨੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਉਹਨਾਂ ਨੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜਿਹਦੇ ਤੋਂ ਗੁਰਦੀਪ ਸਿੰਘ ਵਿਰਦੀ, ਕਲੋਬਸ ਅਸ਼ਾਨਜੀਤ ਸਿੰਘ ਕਲੋਟੀ, ਜੋਬਾ ਸਿਟੀ ਸਤਨਾਮ ਸਿੰਘ ਸ਼ੇਰਗਿਲ ਸਲਮਾ ਤੋਂ, ਜਸਵੀਰ ਸਿੰਘ ਜੀ ਜੋਸਨ ਮੁੰਡਨ ਹਾਊਸ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਸਾਨੂੰ ਜੀ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸੁਸ਼ੀਲ ਦਸਾਂਝ ਦੀ ਐਡਮਿੰਟਨ ਤੋਂ, ਕੈਨੇਡਾ ਦੇ ਅਲਬਰਟਾ ਸਟੇਟ ਦੀ ਰਾਜਧਾਨੀ ਐਡਮਿੰਟਨ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਜਿਵੇਂ ਤੁਹਾਨੂੰ ਪਤਾ ਹੈ ਕਿ 30 ਮਾਰਚ ਤੋਂ ਮੈਂ ਚੰਡੀਗੜ੍ਹ ਤੋਂ ਕੈਨੇਡਾ ਦੀ ਧਰਤੀ ਤੇ ਆ ਗਿਆ ਸੀ ਤੇ ਪੋਸੀਬਿਲਿਟੀ ਹੈ ਕਿ ਸ਼ਾਇਦ ਆਉਂਦੇ ਦਿਨਾਂ 'ਚ ਤੁਹਾਡੇ ਕੋਲ ਵੀ ਆ ਜਾਈਏ, ਪਰ ਹੁਣ ਅੱਜ ਮੈਂ ਐਡਮਿੰਟਨ ਆ ਤੇ ਐਡਮਿੰਟਨ ਤੋਂ ਅਸੀਂ ਕਰਾਂਗੇ ਚਰਚਾ ਥੋੜ੍ਹੀ ਬਹੁਤ, ਜਿੰਨਾ ਕੁ ਵਕਤ ਸਾਡੇ ਕੋਲ ਹੈ ਉਹਦੇ 'ਚ ਭਾਰਤ ਦੀ ਰਾਜਨੀਤੀ ਬਾਰੇ ਵੀ ਤੇ ਨਾਲ ਨਾਲ ਓਵਰਆਲ ਜਿਸ ਤਰ੍ਹਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਹੈ ਉਹਦੇ 'ਚ ਕਿੱਥੇ ਕੀ ਹੋ ਰਿਹਾ ਉਹਦੇ ਬਾਰੇ ਵੀ ਚਰਚਾ ਕਰਦੇ ਹਾਂ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਬਹੁਤ ਜਿੱਧਰ ਨਿਗਾਹ ਲੱਗੀ ਪਈ ਆ ਲੋਕਾਂ ਦੀ, ਦਿੱਲੀ ਦੇ ਵਿੱਚ ਨਗਰ ਪਾਲਿਕਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਆ ਉਸ ਦੇ ਨਤੀਜੇ ਆਉਣ ਵਾਲੇ ਨੇ, ਉਹਨਾਂ ਦੀ ਗਿਣਤੀ ਹੋ ਰਹੀ ਆ ਤੇ ਹੁਣ ਤੱਕ ਉੱਥੇ ਕੀ ਹੋ ਰਿਹਾ ਆ? ਮੈਂ ਉਹ ਸਾਰੇ ਨਤੀਜੇ ਨਾਲੋਂ ਨਾਲ ਵਾਚ ਕਰ ਰਿਹਾ, ਦੇਖ ਰਿਹਾ। ਤੇ ਐਗਜ਼ਿਟ ਪੋਲ ਜਿਹੜੇ ਸੀਗੇ ਦਿੱਲੀ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੈ ਉਹਦੇ ਜਿਹੜੇ ਐਗਜ਼ਿਟ ਪੋਲ ਸੀ ਉਹਦੇ ਤੇ ਬਹੁਤ ਸਾਰੇ ਲੋਕ ਜਿੱਦਾਂ ਰਿਐਕਟ ਕਰਦੇ ਆ ਕਿ ਐਗਜ਼ਿਟ ਪੋਲ ਜਿਹੜੇ ਆ ਉਹ 100% ਸੱਚੇ ਨਹੀਂ ਹੁੰਦੇ। ਅਸੀਂ ਵੀ ਇੱਦਾਂ ਸਮਝਦੇ ਹਾਂ ਤੇ ਬਹੁਤ ਸਾਰੇ ਲੋਕ ਇੱਦਾਂ ਵੀ ਰਿਐਕਟ ਕਰ ਰਹੇ ਸੀ ਇਸ ਸਾਰੇ ਮਾਮਲੇ ਨੂੰ ਦੇਖ ਕੇ ਕਿ ਸ਼ਾਇਦ ਆਮ ਆਦਮੀ ਪਾਰਟੀ, ਕਿਉਂਕਿ ਦਿੱਲੀ 'ਚ ਉਹਨਾਂ ਦੀ ਸਰਕਾਰ ਹੈ, ਵੀ ਖਬਰੇ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮਾਹੌਲ ਜਿਹੜਾ ਬਣਾਇਆ ਜਾ ਰਿਹਾ ਹੈ। ਪਰ ਜਿਹੜੇ ਹੁਣ ਨਤੀਜੇ ਆ ਰਹੇ ਹੈ, ਅਸੀਂ ਦੇਖ ਰਹੇ ਹਾਂ ਨਤੀਜੇ, ਹਾਲੇ ਟ੍ਰੈਂਡ ਹੈ, ਹਾਲੇ ਕੋਈ ਨਤੀਜਾ ਨਹੀਂ ਆਇਆ। ਜਦੋਂ ਅਸੀਂ ਪ੍ਰੋਗਰਾਮ ਖਤਮ ਕਰਾਂਗੇ ਉਦੋਂ ਵੀ ਅਸੀਂ ਦੇਖਾਂਗੇ ਵੀ ਕਿੱਦਾਂ ਦੀ ਸਿਚੁਏਸ਼ਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਟਿੱਪਣੀ ਕਰਾਂ ਇਹ ਸਾਰੇ ਮਸਲੇ ਦੇ ਉੱਤੇ, ਮੈਂ ਸਿਰਫ ਟ੍ਰੈਂਡ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਇਸ ਵਕਤ ਲਾਈਵ ਸਾਡੇ ਦੋਸਤ ਸਾਨੂੰ ਸੁਣ ਰਹੇ ਆ, ਮੈਂ ਤੁਹਾਨੂੰ ਟ੍ਰੈਂਡ ਸਾਂਝੇ ਕਰ ਰਿਹਾ, ਦੱਸ ਰਿਹਾ ਕਿ 272 ਸੀਟਾਂ ਓਵਰਆਲ MCD ਯਾਨੀ ਮਿਊਨਿਸਪਲ ਕਾਰਪੋਰੇਸ਼ਨ ਆਫ ਦਿੱਲੀ, ਉਹਨਾਂ ਦੀਆਂ 272 ਸੀਟਾਂ ਤੇ ਉਹਦੇ ਚੋਂ ਇਸ ਵਕਤ ਦੀ ਖਬਰ ਦੇ ਮੁਤਾਬਕ, ਜੋ ਬਿਲਕੁਲ ਤਾਜ਼ੀ ਖਬਰ ਹੈ ਮੇਰੇ ਕੋਲ, ਭਾਰਤੀ ਜਨਤਾ ਪਾਰਟੀ 130 ਸੀਟਾਂ ਤੇ ਲੀਡ ਕਰ ਰਹੀ ਹੈ। ਜਿਹੜਾ ਬਿਲਕੁਲ ਰਿਐਲਿਟੀ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ, 130 ਸੀਟਾਂ ਤੇ ਲੀਡ ਕਰ ਰਹੀ ਹੈ। ਤੇ ਕਾਂਗਰਸ ਪਾਰਟੀ 40 ਸੀਟਾਂ ਤੇ ਲੀਡ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ 35 ਸੀਟਾਂ ਤੇ ਲੀਡ ਕਰ ਰਹੀ ਹੈ। ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਜਿਹੜਾ ਐਗਜ਼ਿਟ ਪੋਲ ਜਿਹੜੇ ਆਏ ਸੀ ਜਿਹਦੇ 'ਚ ਉਹ ਦੱਸ ਰਹੇ ਸੀ ਵੀ 200+ ਸੀਟਾਂ ਜਿਹੜੀ BJP ਜਿੱਤੇਗੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ 2 ਸੀਟਾਂ ਸ਼ਾਇਦ ਕਾਂਗਰਸ ਤੋਂ ਵੱਧ ਜਿੱਤੇਗੀ ਤੇ ਕਾਂਗਰਸ ਤੀਜੇ ਨੰਬਰ ਤੇ ਰਹੇਗੀ। ਉਹਦੇ 'ਚੋਂ ਇੱਕ ਗੱਲ ਤਾਂ ਸਹੀ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਕਿ BJP ਸ਼ਾਇਦ 200+ ਲੈ ਜਾਏ, ਜਿੱਦਾਂ ਮੈਂ ਤੁਹਾਡੇ ਕੋਲ ਜ਼ਿਕਰ ਕੀਤਾ ਕਿ ਜਿਵੇਂ ਉਹ ਲੀਡ ਕਰ ਰਹੀ ਹੈ 140 ਸੀਟਾਂ ਦੇ ਕਰੀਬ। ਤੇ ਪਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ, ਜਿਹੜਾ ਮੈਂ ਸੋਚ ਰਿਹਾ ਸੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਸ਼ਾਇਦ ਨੇੜੇ ਤੇੜੇ ਰਹਿਣਗੇ, ਉਹ ਨੇੜੇ ਤੇੜੇ ਚੱਲ ਰਹੇ ਆ। ਪਰ ਆਮ ਆਦਮੀ ਪਾਰਟੀ ਨੂੰ ਐਗਜ਼ਿਟ ਪੋਲ ਦੱਸ ਰਹੇ ਸੀ ਕਿ ਉਹ ਦੂਜੇ ਨੰਬਰ 'ਤੇ ਆਉਣਗੇ, ਪਰ ਜਿਹੜੇ ਆ ਰੁਝਾਨ ਆ ਰਹੇ ਆ ਜਾਂ ਟ੍ਰੈਂਡ ਆ ਰਹੇ ਉਹਦੇ ਮੁਤਾਬਕ ਤਾਂ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਜਾ ਰਹੀ ਹੈ, ਯਾਨੀ ਕਾਂਗਰਸ ਦੂਜੇ 'ਤੇ ਆ ਰਹੀ ਹੈ। ਮੁਕਾਬਲਾ ਹੁਣ ਇਸ ਵੇਲੇ BJP ਦਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਨਹੀਂ ਹੈਗਾ। BJP ਤਾਂ ਬਹੁਤ ਉੱਪਰ ਚਲੀ ਗਈ ਆ MCD ਚੋਣਾਂ ਦੇ ਵਿੱਚ। ਮੁਕਾਬਲਾ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੈ। ਉਹਦੇ 'ਚ ਵੀ ਆਮ ਆਦਮੀ ਪਾਰਟੀ ਪਛੜਦੀ ਨਜ਼ਰ ਆ ਰਹੀ ਹੈ ਤੇ ਕਾਂਗਰਸ ਉਹਦੇ ਤੋਂ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਉਹ ਹੋਇਆ ਕਿ ਜਿਹੜਾ ਰਜੌਰੀ ਗਾਰਡਨ ਦੇ ਵਿੱਚ ਜਰਨੈਲ ਸਿੰਘ ਨੇ ਜਿਹੜੀ ਸੀਟ ਛੱਡੀ ਸੀ ਤੇ ਉਹ ਲੰਬੀ 'ਚ ਚੋਣ ਲੜਨ ਚਲੇ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ। ਉਸ ਤੋਂ ਬਾਅਦ ਜਿਹੜਾ ਗੁੱਸਾ ਉਸ ਰਜੌਰੀ ਗਾਰਡਨ ਦੇ ਵਸਨੀਕਾਂ ਦਾ ਸੀ ਕਿ 53% ਵੋਟ ਸੀ ਆਮ ਆਦਮੀ ਪਾਰਟੀ ਕੋ, ਜਰਨੈਲ ਨੂੰ ਜਿਹੜੀ ਪਈ ਸੀ ਉਹ ਡਰੋਪ ਹੋ ਕੇ ਸਿਰਫ 12% ਰਹਿ ਗਈ। 41% ਵੋਟ ਡਰੋਪ ਹੋ ਗਈ
ਉਹੀ ਨਤੀਜਾ MCD ਦੇ ਵਿੱਚ ਜਾਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਦਿਖਾਈ ਦੇ ਰਿਹਾ। ਸੋ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਨੁਕਸਾਨ ਕਰਾ ਗਈ ਹੈ। ਪਿਛਲੇ 2.5 ਸਾਲਾਂ ਦੇ ਵਿੱਚ ਦਿੱਲੀ 'ਚ ਉਹਨਾਂ ਦੀ ਹਕੂਮਤ ਹੈ ਤੇ ਸਾਰੇ ਦਾਅਵੇ ਵਾਅਦਿਆਂ ਦੇ ਬਾਵਜੂਦ ਵੀ ਅਸੀਂ ਬਹੁਤ ਚੰਗਾ ਰਾਜ ਭਾਗ ਦਿੱਤਾ ਹੈ। ਹੈਲਥ ਤੇ ਐਜੂਕੇਸ਼ਨ 'ਚ ਬੜਾ ਵੱਡਾ ਕੰਮ ਕੀਤਾ, ਪਰ ਉਹਦੇ ਬਾਵਜੂਦ ਇਹ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਕੀਤਾ। ਜੋ ਦਿਖਾਈ ਦੇ ਰਿਹਾ, ਜੋ ਟ੍ਰੈਂਡ ਆ ਰਿਹਾ ਹੈ, ਹਲੇ ਨਤੀਜੇ ਨਹੀਂ ਹੈ, ਟ੍ਰੈਂਡ ਹੈ। ਨਤੀਜੇ ਵੀ ਇਹਦੇ ਮੁਤਾਬਕ ਹੀ ਆਉਣੇ ਆ ਜੋ ਦਿਖਾਈ ਦੇ ਰਹੇ ਉਹਦੇ ਮੁਤਾਬਕ। ਦਿੱਲੀ ਦੇ ਲੋਕਾਂ ਨੇ 2.5 ਸਾਲ ਪਹਿਲਾਂ ਜਿੰਨਾ ਸਤਿਕਾਰ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਉਹ ਸਾਰਾ ਵਾਪਸ ਲੈ ਲਿਆ। ਤੇ ਇਹਦੇ ਕਾਰਨ ਕੀ ਹੈ, ਇਹਦੇ ਤੇ ਵਿਚਾਰ ਹੋਣੀ ਚਾਹੀਦੀ ਹੈ। ਅਸੀਂ ਤਾਂ ਲਗਾਤਾਰ ਵਿਚਾਰ ਕਰਦੇ ਰਹੇ ਹਾਂ। ਅਸੀਂ ਤਾਂ ਚੋਣਾਂ ਤੋਂ ਪਹਿਲਾਂ ਵੀ, ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਸ ਤੋਂ ਪਹਿਲਾਂ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ। ਨਾਲੇ ਕਹਿੰਦੇ ਰਹੇ ਹਾਂ ਕਿ ਅਸੀਂ ਇੱਕ ਵਿੱਚ ਤੋਂ ਰਹਿ ਕੇ ਜੋ ਸਮਝ ਰਹੇ ਹਾਂ, ਜੋ ਸੋਚ ਰਹੇ ਹਾਂ, ਉਹਦੇ ਮੁਤਾਬਕ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਬਹੁਤ ਸਾਰੇ ਮਿੱਤਰ ਸਾਡੇ ਨਾਲ ਨਾਰਾਜ਼ ਵੀ ਹੋਏ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਬੋਲ ਰਹੇ ਹੋ। ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੇ, ਅਸੀਂ ਸਿਰਫ ਇੱਕ ਸਿਚੁਏਸ਼ਨ ਜਿਹੜੀ ਹੈ, ਉਹਦੀ ਸੰਭਾਵਨਾਵਾਂ ਜਿਹੜੀਆਂ ਆ, ਉਹਦੇ 'ਚ ਕੀ ਹੋ ਸਕਦਾ ਹੈ, ਉਹਦੇ 'ਤੇ ਚਰਚਾ ਕਰਦੇ ਰਹੇ ਹਾਂ। ਈਵਨ ਪਿਛਲੇ ਸਾਲ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਤੇ ਸਟੂਡੀਓ 'ਚ ਬੈਠ ਕੇ ਵੀ ਆਮ ਆਦਮੀ ਪਾਰਟੀ ਦੇ ਫਿਊਚਰ ਬਾਰੇ, ਆਮ ਆਦਮੀ ਪਾਰਟੀ ਦੇ ਪ੍ਰੈਜ਼ੈਂਟ ਬਾਰੇ ਇਹ ਸਾਰੀਆਂ ਗੱਲਾਂ ਹੋਈਆਂ ਸੀ। ਤੇ ਮੈਨੂੰ ਲੱਗਦਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕੀਤੀਆਂ ਸੀ ਅੱਜ ਸਾਡੇ ਸਾਹਮਣੇ ਉਹ ਆ ਰਹੀਆਂ। ਤੇ ਦਿੱਲੀ ਦੀ ਜਿਹੜੀ MCD ਦੀ ਚੋਣ ਹੈ ਉਹਦੇ ਨਤੀਜੇ ਉਸ ਪਾਸੇ ਵੱਲ ਨੂੰ ਵੱਧਦੇ ਮੈਨੂੰ ਦਿਖਾਈ ਦੇ ਰਹੇ ਨੇ। ਤੇ ਆਉਣ ਵਾਲਾ ਜਿਹੜਾ 2 ਘੰਟੇ ਦਾ ਸਮਾਂ ਹੈ ਉਹਦੇ 'ਚ ਪਤਾ ਲੱਗ ਜਾਏਗਾ ਕਿ ਦਿੱਲੀ ਦੇ ਵਿੱਚ MCD ਦੇ ਵਿੱਚ ਅਸਲ ਦੇ ਵਿੱਚ ਕਿਹਦੇ ਕੋਲ ਕਿੰਨੀਆਂ ਸੀਟਾਂ ਆਉਂਦੀਆਂ। ਜੀ ਜੀ ਤੇ ਅੱਗੇ ਚੱਲਦੇ ਹਾਂ ਜੀ। ਅੱਜ ਜਿਹੜਾ ਇੱਕ ਨਕਸਲੀ ਹਮਲਾ ਹੋਇਆ, ਬਹੁਤ ਵੱਡਾ ਹਮਲਾ ਹੋਇਆ, ਜਿਹੜੇ ਕਦੀ ਮਾਓਵਾਦੀ ਮਰ ਜਾਂਦੇ ਆ, ਕਦੀ ਨਕਸਲੀ, ਕਦੀ ਕਿਸੇ ਨੇ ਇੱਕ ਦੂਜੇ 'ਤੇ ਹਮਲਾ ਕਰਿਆ, ਕਦੀ ਕਿਸੇ ਨੇ ਇੱਕ ਦੂਸਰੇ 'ਤੇ ਹਮਲਾ ਕਰਿਆ। ਕੀ ਇਸ ਤਰ੍ਹਾਂ ਹੀ ਹੁੰਦਾ ਰਹੂਗਾ ਜਾਂ ਇਹ ਜਿਹੜੇ ਹਾਲਾਤ ਆ ਕਦੀ ਬਦਲਣਗੇ ਵੀ? ਬਲਵਿੰਦਰ ਜੀ, ਅਸਲ 'ਚ ਇਹ ਮਸਲਾ ਇੰਨਾ ਜ਼ਿਆਦਾ ਇੰਪਾਰਟੈਂਟ ਹੈ ਕਿ ਇਹਦੇ 'ਚ ਅਸੀਂ ਇੱਦਾਂ ਗੱਲ ਨਹੀਂ ਕਰ ਸਕਦੇ ਕਿ ਅੱਜ CRPF ਦੇ 40 ਜਵਾਨ ਮਾਰੇ ਗਏ ਮਾਓਵਾਦੀ ਜਾਂ ਨਕਸਲੀ ਹਮਲੇ 'ਚ, ਜਾਂ ਕੱਲ ਨੂੰ CRPF ਨੇ ਮਾਓਵਾਦੀ ਜਿਹੜੇ ਲੜਾਕੇ ਹੈ ਉਹਨਾਂ ਨੂੰ ਮੁਕਾਬਲੇ 'ਚ 12, 14 ਨੂੰ, 10 ਨੂੰ, 20 ਨੂੰ ਜਾਂ 40 ਨੂੰ ਮਾਰ ਦਿੱਤਾ। ਇਹ ਰੂਟੀਨ ਦੀਆਂ ਘਟਨਾਵਾਂ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ। ਮੈਂ ਅਸਲ 'ਚ ਬੇਸਿਕ ਗੱਲ ਕਰਨੀ ਚਾਹੁੰਦਾ। ਇਹ ਤਾਂ ਸੂਚਨਾ ਨਾ, ਸਾਡੇ ਕੋਲ ਆ ਖਬਰ ਆ ਗਈ ਸਾਡੇ ਕੋਲ ਵੀ ਫਲਾਨੇ ਥਾਂ ਦੇ ਉੱਤੇ CRPF ਦੇ ਹਮਲੇ ਦੇ ਵਿੱਚ 25 ਮਾਓਵਾਦੀ ਮਾਰੇ ਗਏ। ਸੁਕਮਾ ਜਿਹੜਾ ਛੱਤੀਸਗੜ੍ਹ ਦਾ ਏਰੀਆ ਜਿਹਦੀ ਘਟਨਾ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਇਹ ਖਬਰ ਹੈ ਕਿ ਸੁਕਮਾ ਦੇ ਵਿੱਚ ਨਕਸਲੀਆਂ ਦੇ ਹਮਲੇ 'ਚ ਜਾਂ ਮਾਓਵਾਦੀਆਂ ਦੇ ਹਮਲੇ ਦੇ ਵਿੱਚ 40 ਜਿਹੜੇ CRPF ਦੇ ਜਵਾਨ ਮਾਰੇ ਗਏ। ਇਹ ਖਬਰ ਹੈ। ਅਸੀਂ ਖਬਰ ਤੋਂ ਬਾਹਰ ਜਾਣਾ, ਮੈਂ ਇਸ ਖਬਰ ਤੋਂ ਬਾਹਰ ਜਾਣਾ ਚਾਹੁੰਦਾ। ਮੈਂ ਇਸ ਸਮੱਸਿਆ ਬਾਰੇ ਗੱਲ ਕਰਨੀ ਚਾਹੁੰਦਾ ਅਸਲ 'ਚ ਬੇਸਿਕ ਤੌਰ ਤੇ, ਕਿਉਂਕਿ ਸਾਡਾ ਕੰਮ ਜਿਹੜਾ ਘੱਟੋ ਘੱਟ ਪੰਜਾਬੀ ਜਿਹੜੀ USA ਦਾ ਕੰਮ ਸਿਰਫ ਤੁਹਾਡੇ ਤੱਕ ਖਬਰਾਂ ਪਹੁੰਚਾਉਣਾ ਨਹੀਂ ਹੈ। ਅਸੀਂ ਉਹ ਖਬਰਾਂ ਦੇ ਪਿੱਛੇ ਜਾਂ ਉਹਦੇ ਆਰ ਪਾਰ ਜੋ ਕੁਝ ਹੋ ਰਿਹਾ ਉਹਨੂੰ ਵੀ ਦੇਖਣਾ ਹੁੰਦਾ ਵੀ ਅਸਲ 'ਚ ਬੇਸਿਕ ਪ੍ਰੋਬਲਮ ਕੀ ਹੈ। ਸੋ ਇਸ ਕਰਕੇ ਇਹ ਤਾਂ ਖਬਰ ਹੈ, ਤੁਸੀਂ ਸਾਰਿਆਂ ਸੁਣ ਲਈ। ਮੈਂ ਤੇ ਕੀ ਗੱਲ ਕਰਾਂ ਵੀ 40 CRPF ਦੇ ਜਵਾਨ ਮਾਰੇ ਗਏ, ਜਾਂ ਕੱਲ ਨੂੰ ਜਿੱਦਾਂ ਕਿਹਾ ਵੀ ਹੁਣ ਹੋਮ ਮਿਨਿਸਟਰ ਸਾਡੇ ਰਾਜਨਾਥ ਸਿੰਘ ਨੇ ਜਾਂ ਰਮਨ ਸਿੰਘ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਹੈ ਕਿ ਅਸੀਂ ਬਕਾਇਦਾ ਐਕਸ਼ਨ ਕਰਾਂਗੇ, ਤੇ ਐਕਸ਼ਨ ਕਰਨਗੇ ਤੇ ਉਹ ਮੁੜ ਕੇ ਮਾਓਵਾਦੀਆਂ ਦੇ ਨਾਂ ਦੇ ਉੱਤੇ 50-100 ਬੰਦੇ ਮਾਰ ਦੇਣਗੇ। ਮੈਂ ਇਸ ਪਾਸੇ ਨਹੀਂ ਜਾਂਦਾ। ਮੈਂ ਬੇਸਿਕ ਗੱਲ ਕਰਨੀ ਚਾਹੁੰਦਾ। ਬੇਸਿਕ ਗੱਲ ਇਹ ਹੈ ਵੀ ਇਹ ਸਾਰੀਆਂ ਸਿਚੁਏਸ਼ਨਸ ਪੈਦਾ ਹੀ ਕਿਉਂ ਹੁੰਦੀਆਂ। ਸਾਡੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਹ ਕਿਉਂ ਕਹਿਣਾ ਪੈਂਦਾ ਹੈ ਕਿ ਅਸੀਂ ਇੱਥੇ ਰੀਥਿੰਕ ਕਰਾਂਗੇ ਵੀ ਇਹ ਸਿਚੁਏਸ਼ਨ ਕਿਉਂ ਡਿਵੈਲਪ ਹੋਈਆਂ। ਰੀਥਿੰਕ ਫਿਰ ਵੀ ਨਹੀਂ ਕਰਨਾ। ਮੈਂ ਦੱਸਦਾ ਸਿਚੁਏਸ਼ਨ ਕਿਉਂ ਡਿਵੈਲਪ ਹੁੰਦੀ ਹੈ। ਉਹ ਸਿਚੁਏਸ਼ਨ ਇੱਦਾਂ ਡਿਵੈਲਪ ਹੁੰਦੀ ਹੈ, ਜਿਹੜੀ ਮੇਰੀ ਧਾਰਨਾ ਹੈ ਜਾਂ ਜੋ ਮੇਰੀ ਸਮਝ ਹੈ ਉਹਦੇ ਮੁਤਾਬਕ ਮੈਂ ਗੱਲ ਕਰ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਅਕਲ ਦਾ ਕੋਈ ਦਾਅਵਾ ਨਹੀਂ ਕਰਦਾ। ਮੈਂ ਅਕਲ ਦਾ ਕੋਈ ਦਾਅਵਾ ਨਹੀਂ ਕਰਦਾ ਵੀ ਮੈਨੂੰ ਸਭ ਤੋਂ ਜ਼ਿਆਦਾ ਅਕਲ ਹੈ। ਪਰ ਮੇਰੀ ਸਮਝ ਇਹ ਹੈ ਵੀ ਜੇ ਜਿਹੜਾ ਰਿਐਕਸ਼ਨਰੀ ਟੈਰਰਿਜ਼ਮ ਹੈ, ਉਹ ਰਿਐਕਸ਼ਨਰੀ ਟੈਰਰਿਜ਼ਮ ਕਿਹੜਾ, ਜਿਹੜਾ ਲਸ਼ਕਰ ਤਾਇਬਾ ਦਾ ਆ ਜਾਂ ISI ਦਾ। ਜੇ ਰਿਐਕਸ਼ਨਰੀ ਟੈਰਰਿਜ਼ਮ ਸਾਡੇ ਸਾਹਮਣੇ ਆ ਰਿਹਾ ਹੈ ਕਿਤੇ ਵੀ ਦੇਸ਼ ਜਾਂ ਦੁਨੀਆ 'ਚ, ਤਾਂ ਵੀ ਉਹਦੀ ਜ਼ਿੰਮੇਵਾਰ ਕੌਣ ਆ? ਉਹ ਸਰਕਾਰ, ਜਿਹੜੀ ਸਰਕਾਰ ਸਾਡੇ ਤੇ ਰਾਜ ਕਰ ਰਹੀ ਹੈ, ਜਿਨ੍ਹਾਂ ਨੇ ਉਹਦੇ ਹਾਲਾਤ ਪੈਦਾ ਕਰ ਦਿੱਤੇ ਵੀ ਇੱਕ ਰਿਐਕਸ਼ਨਰੀ ਟੈਰਰਿਜ਼ਮ ਸਾਡੇ ਸਾਹਮਣੇ ਆ ਰਿਹਾ, ਲਸ਼ਕਰ ਤਾਇਬਾ ਦਾ, IS ਦਾ।
ਉਹਦੇ ਨਾਲ ਜੇ ਇੱਕ ਰੈਵੋਲੂਸ਼ਨਰੀ ਜਿਹੜਾ ਟੈਰਰਿਜ਼ਮ ਹੈ, ਜਿਹਨੂੰ ਤੁਸੀਂ ਕਹਿ ਸਕਦੇ ਹੋ ਖੱਬੇ ਪੱਖ ਦਾ ਦਹਿਸ਼ਤਵਾਦ ਜਿਹੜਾ ਆ, ਰੈਵੋਲੂਸ਼ਨਰੀ ਟੈਰਰਿਜ਼ਮ, ਇਨਕਲਾਬੀ ਦਹਿਸ਼ਤਵਾਦ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਮਾਓਵਾਦ ਹੈ ਜਾਂ ਨਕਸਲਿਜ਼ਮ ਹੈ, ਇਹ ਵੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਪੈਦਾ ਹੁੰਦਾ ਹੈ। ਮੈਂ ਇਹਨਾਂ ਦੋਨਾਂ ਕਿਸਮ ਦੇ ਦਹਿਸ਼ਤਵਾਦਾਂ ਦੇ ਖਿਲਾਫ ਹੈ। ਮੈਂ ਹਿੰਸਕ ਅੰਦੋਲਨ ਕੋਈ ਵੀ ਜਿਹੜਾ ਆ, ਮੈਂ ਉਹਨੂੰ ਰੱਦ ਕਰਦਾ। ਪੰਜਾਬੀ ਰੇਡੀਓ USA ਤੇ ਬੜੀ ਜ਼ਿੰਮੇਵਾਰੀ ਨਾਲ ਮੈਂ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਇਸ ਕਿਸਮ ਦੇ ਜਿਹੜੇ ਦਹਿਸ਼ਤਵਾਦ ਹੈ, ਚਾਹੇ ਉਹ ਰਿਐਕਸ਼ਨਰੀ ਹੈ ਯਾਨੀ ਪਿਛਾਕੜੀ ਦਹਿਸ਼ਤਵਾਦ ਹੈ, ਚਾਹੇ ਉਹ ਇਨਕਲਾਬੀ ਦਹਿਸ਼ਤਵਾਦ ਹੈ ਜਿਹੜਾ ਇੱਥੇ ਹੋਇਆ ਜਿੱਥੇ 40 CRPF ਦੇ ਜਵਾਨ ਮਾਰੇ ਗਏ, ਅਸੀਂ ਇਹਦੇ ਖਿਲਾਫ ਹੈ। ਅਸੀਂ ਇਹਦੀ ਨਿੰਦਾ ਵੀ ਕਰਦੇ ਹਾਂ, ਪਰ ਇਹਦੇ ਲਈ ਜ਼ਿੰਮੇਵਾਰ ਸਰਕਾਰਾਂ ਹੈ। ਭਾਰਤ ਦੀ ਸਰਕਾਰ ਇਸ ਗੱਲ ਲਈ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਇੱਦਾਂ ਦੇ ਲੋਕਾਂ ਨੂੰ ਜਿਹੜਾ ਪਲੇਟਫਾਰਮ ਦਿੱਤਾ ਹੈ। ਜੇ ਭਾਰਤ ਦੀ ਸਰਕਾਰ ਚਾਹਵੇ ਤਾਂ ਜਿਹੜੇ ਛੱਤੀਸਗੜ੍ਹ ਦੇ ਜਾਂ ਆਦਿਵਾਸੀ ਇਲਾਕੇ ਆ, ਉੱਥੋਂ ਦੇ ਲੋਕਾਂ ਦੀ ਜਲ ਜੰਗਲ ਜ਼ਮੀਨ ਉਹਨਾਂ ਨੂੰ ਵਾਪਸ ਕਰੇ। ਹੁਣ ਉੱਥੋਂ ਸਾਰੀਆਂ ਉਹਨਾਂ ਦੀ ਜਲ ਜੰਗਲ ਜ਼ਮੀਨ ਖੋਏ ਜਾ ਰਹੇ ਆ। ਜਿਸ ਬੰਦੇ ਦੀ ਹੋਂਦ ਹੀ ਖਤਮ ਕੀਤੀ ਜਾ ਰਹੀ ਹੈ, ਜਿਸ ਬੰਦੇ ਦੇ ਜੀਣ ਦੇ ਅਧਿਕਾਰ ਹੀ ਖਤਮ ਕੀਤੇ ਜਾ ਰਹੇ ਹੈ, ਉਹ ਕੋਈ ਨਾ ਕੋਈ ਤਾਂ ਰਿਐਕਟ ਕਰੇਗਾ ਨਾ। ਉਹਨਾਂ ਦੇ ਰਿਐਕਸ਼ਨ ਦੇ ਵਿੱਚੋਂ ਮਾਓਵਾਦ ਨਿਕਲਦਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਨੂੰ, ਜਿਹੜੇ ਰਾਜਨਾਥ ਸਿੰਘ ਨੇ ਉਹਨਾਂ ਨੇ ਗੱਲ ਕਹੀ ਹੈ ਨਾ ਵੀ ਅਸੀਂ ਰੀਥਿੰਕ ਕਰਾਂਗੇ, ਉਹਨਾਂ ਨੂੰ ਰੀਥਿੰਕ ਇਹ ਕਰਨਾ ਚਾਹੀਦਾ ਹੈ ਵੀ ਫੌਜ ਦੇ ਨਾਲ, CRP ਦੇ ਨਾਲ ਜਾਂ ਪੁਲਿਸ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਤੁਸੀਂ ਆਦਿਵਾਸੀ ਇਲਾਕਿਆਂ ਦੇ ਜਿਹਨਾਂ ਦੀ ਜ਼ਮੀਨ ਹੈ, ਉਹਨਾਂ ਦੀ ਜ਼ਮੀਨ ਨਾ ਖੋਵੋ, ਮਲਟੀਨੈਸ਼ਨਲ ਨੂੰ ਉੱਥੇ ਨਾ ਜਾਣ ਦਿਓ, ਤੇ ਉੱਥੇ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੀ ਜਿਹੜੀ ਰੋਜ਼ੀ ਰੁਜ਼ਗਾਰ ਹੈ ਉਹ ਉਹਨਾਂ ਦਾ ਚੱਲਦਾ ਰੱਖੋ, ਤਾਂ ਇਹ ਮਸਲਾ ਹੱਲ ਹੋ ਸਕਦਾ ਹੈ। ਪਰ ਭਾਰਤ ਦੀ ਸਰਕਾਰ ਸਿਰਫ ਕ੍ਰਸ਼ ਕਰਨਾ ਚਾਹੁੰਦੀ ਹੈ। ਭਾਰਤ ਦੀ ਸਰਕਾਰ ਆਰਮੀ ਦੇ ਜ਼ੋਰ ਦੇ ਉੱਤੇ ਉਹਨਾਂ ਲੋਕਾਂ ਦੇ ਹੱਕ ਹਕੂਕ ਲੈਣਾ ਚਾਹੁੰਦੀ ਹੈ, ਤੇ ਉਹਦੇ ਰਿਐਕਸ਼ਨ ਦੇ ਵਿੱਚੋਂ ਇਸ ਕਿਸਮ ਦਾ ਨਕਸਲਵਾਦ ਜਾਂ ਮਾਓਵਾਦ ਨਿਕਲਦਾ ਹੈ। ਜੀ ਅੱਜ ਦੇ ਅੱਗੇ ਇਸੇ ਤਰ੍ਹਾਂ ਦੀ ਨਾਲ ਗੱਲ ਆਪਾਂ ਕਸ਼ਮੀਰ ਦੀ ਕਰ ਲੈਂਦੇ ਹਾਂ ਕਿ ਕਸ਼ਮੀਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਆ ਉਹ ਬਣੇ ਹੋਏ ਆ ਕਾਫੀ ਦੇਰ ਤੋਂ। ਇਸ ਤਰ੍ਹਾਂ ਦੇ ਆ ਬਹੁਤ ਸਾਰੇ ਲੋਕ ਆ ਉਹ ਜਿਹੜੇ ਮਰ ਰਹੇ ਆ, ਉੱਥੇ ਕੋਈ ਚੈਨ ਨਹੀਂ ਗੀ। ਕਦੋਂ ਸ਼ਾਂਤੀ ਹੋਵੇਗੀ ਉੱਥੇ? ਬਲਵਿੰਦਰ ਜੀ, ਮੈਂ ਜਿਹੜੀ ਗੱਲ ਉਹ ਜਿਹੜਾ ਰੈੱਡ ਏਰੀਆ ਜਿੱਥੇ ਮਾਓਵਾਦ ਹੈ ਜਾਂ ਨਕਸਲਵਾਦ ਹੈ ਉਹਦੇ ਹਵਾਲੇ ਨਾਲ ਗੱਲ ਕੀਤੀ ਹੈ, ਉਹਦਾ ਹੀ ਦੂਜਾ ਪੱਖ ਕਸ਼ਮੀਰ ਦਾ ਆ। ਮੇਰਾ ਅੱਜ ਮਨ ਕਰਦਾ ਸੀ ਵੀ ਅਸੀਂ ਬੇਸਿਕ ਗੱਲਾਂ ਕਰੀਏ ਵੀ ਅਸੀਂ ਜਿਹੜੀਆਂ ਘਟਨਾਵਾਂ ਉਹ ਤਾਂ ਚਲੋ ਖਬਰਾਂ 'ਚ ਤੁਸੀਂ ਸੁਣਦੇ ਆ, ਜਸਵਿੰਦਰ ਬਿੱਟਾ ਹੋਰਾਂ ਨੇ ਖਬਰਾਂ ਸਾਨੂੰ ਸੁਣਾਤੀਆਂ, ਵੀ ਖਬਰਾਂ ਤੋਂ ਬਿਨਾਂ ਵੀ ਅਸੀਂ ਥੋੜ੍ਹੀ ਬੇਸਿਕ ਗੱਲਾਂ ਕਰੀਏ ਜੀ। ਉਹ ਬੇਸਿਕ ਗੱਲਾਂ ਕਰਦੇ ਆ ਮੇਰੇ ਮਨ 'ਚ ਆ ਰਿਹਾ ਸੀ। ਅੱਜ ਬਹੁਤ ਦਿਨਾਂ ਤੋਂ ਮੈਂ ਬਹੁਤ ਪਰੇਸ਼ਾਨ ਸੀ, ਇਹ ਸਾਰੀਆਂ ਚੀਜ਼ਾਂ ਦੇਖ ਰਿਹਾ ਸੀ। ਕਸ਼ਮੀਰ ਵਾਲਾ ਮਸਲਾ ਜਾਂ ਮਾਓਵਾਦ ਵਾਲਾ ਇਲਾਕਾ ਜਿਹੜਾ ਆ, ਉਹ ਆਦਿਵਾਸੀ ਇਲਾਕੇ ਬਾਰੇ ਗੱਲਾਂ, ਇੱਥੇ ਹੋਰ ਵੀ ਆਉਣ ਵਾਲੇ ਸਮੇਂ 'ਚ ਵੀ ਆਪਾਂ ਗੱਲਾਂ ਕਰਾਂਗੇ। ਕਸ਼ਮੀਰ ਦੇ ਮਸਲੇ ਤੇ ਮੇਰੀ ਭਾਵਨਾ ਇਹ ਹੈ ਵੀ ਕਸ਼ਮੀਰ ਦੇ ਜਿਹੜੇ ਲੋਕ ਹੈ ਉੱਥੇ ਜਿਹੜੇ ਲੋਕ ਫੇਸ ਕਰ ਰਹੇ ਆ, ਉਹ ਰਿਐਕਸ਼ਨਰੀ ਜਿਹੜਾ ਕਿਸਮ ਦਾ ਜਿਹੜਾ ਟੈਰਰਿਜ਼ਮ ਹੈ ਉਹਨੂੰ ਫੇਸ ਕਰ ਰਹੇ ਆ। ਉੱਥੇ ਪਿਛਾਕੜੀ ਕਿਸਮ ਦਾ ਟੈਰਰਿਜ਼ਮ ਹੈ। ਪਰ ਉੱਥੇ ਕਾਮਨ ਮੈਨ ਦੀ ਹਾਲਤ ਇਹ ਹੈ ਵੀ ਕਾਮਨ ਮੈਨ ਜਾਂ ਸਧਾਰਨ ਜਿਹੜੇ ਪਰਿਵਾਰ ਦਾ ਕੋਈ ਬੰਦਾ ਆ, ਉਹਨੂੰ ਬਿਲਕੁਲ ਵੀ ਕੋਈ ਆਜ਼ਾਦੀ ਨਹੀਂ, ਉਹਦੀ ਜੀਣ ਦੀ ਆਜ਼ਾਦੀ ਖਤਮ ਹੈ। ਮੈਂ ਤੁਹਾਨੂੰ ਇੱਕ ਹਵਾਲਾ ਦੇਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ। ਹਵਾਲਾ ਇੱਦਾਂ ਦੇਣਾ ਚਾਹੁੰਦਾ ਕਿ ਇੱਕ ਕਹਾਣੀ ਦੇ ਬਹਾਨੇ, ਬਹੁਤ ਛੋਟੀ ਜਿਹੀ ਕਹਾਣੀ ਮੈਂ ਤੁਹਾਨੂੰ ਸ਼ੇਅਰ ਕਰਦਾ ਆਪਣੇ ਸਰੋਤਿਆਂ ਨਾਲ। ਜਿਹੜੇ ਦੋਸਤ ਹੁਣ ਮੈਗਜ਼ੀਨ ਨੂੰ ਪੜ੍ਹਦੇ ਨੇ, ਜਿਹੜਾ ਮੈਂ ਐਡੀਟਰ ਹਾਂ, ਹੁਣ ਮੈਗਜ਼ੀਨ ਅਸੀਂ ਛਾਪਦੇ ਹਾਂ, ਉਹਦੇ 'ਚ ਬਹੁਤ ਸਾਰਾ ਲਿਟਰੇਚਰ ਹੁੰਦਾ ਹੈ। ਤੇ ਇਸ ਵਾਰ ਦਾ ਜਿਹੜਾ ਹੁਣ ਮੈਗਜ਼ੀਨ ਆਇਆ ਹੈ, ਬਹੁਤ ਸਾਰੇ ਦੋਸਤ ਜਿਨ੍ਹਾਂ ਨੇ ਉਹ ਹੁਣ ਮੈਗਜ਼ੀਨ ਲਵਾਇਆ ਹੈ, ਉਹਨਾਂ ਕੋਲ ਪਹੁੰਚ ਗਿਆ ਹੋਣਾ ਅਮਰੀਕਾ 'ਚ। ਉਹਦੇ 'ਚ ਇੱਕ ਛੋਟੀ ਜਿਹੀ ਕਹਾਣੀ ਹੈ ਕਸ਼ਮੀਰ ਦੇ ਮਸਲੇ ਤੇ। ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਆਪਾਂ ਕਸ਼ਮੀਰ ਬਾਰੇ ਗੱਲ ਕਰ ਰਹੇ ਹਾਂ। ਉਹ ਕਸ਼ਮੀਰੀ ਕਹਾਣੀ ਹੈ। ਉਸ ਕਸ਼ਮੀਰੀ ਕਹਾਣੀ 2 ਸਫ਼ਿਆਂ ਦੀ ਕਹਾਣੀ ਹੈ ਸਿਰਫ। ਮੈਂ ਚਾਹੁੰਦਾ ਵੀ ਜਿਹਨਾਂ ਦੋਸਤਾਂ ਕੋਲ ਹੁਣ ਮੈਗਜ਼ੀਨ ਆਉਂਦਾ ਉਹ ਪੜ੍ਹਨ ਉਸ ਕਹਾਣੀ ਨੂੰ। ਉਹ ਕਹਾਣੀ 'ਚ ਕੀ ਹੈ? ਉਹ ਕਹਾਣੀ 'ਚ ਇੱਕ ਬੱਚਾ ਹੈ, ਕਰਫਿਊ ਲੱਗਾ ਹੋਇਆ ਕਸ਼ਮੀਰ ਦੇ ਵਿੱਚ। ਇੱਕ ਬੱਚਾ, ਉਹਦਾ ਬੱਚੇ ਦਾ ਜੀਅ ਕਰਦਾ ਵੀ ਮੈਂ ਚਿਪਸ ਖਾਵਾਂ, ਚਿਪਸ। ਤੇ ਉਹ ਬੱਚਾ ਕੋਸ਼ਿਸ਼ ਕਰਦਾ ਮੈਨੂੰ ਚਿਪਸ ਮਿਲੇ, ਆਪਣੀ ਮਾਂ ਨੂੰ ਕਹਿੰਦਾ, ਆਪਣੇ ਪਿਓ ਨੂੰ ਕਹਿੰਦਾ, ਉਹ ਕਿਉਂਕਿ ਕਰਫਿਊ ਲੱਗਾ ਉਹ ਬਾਹਰ ਨਹੀਂ ਜਾ ਸਕਦੇ। ਉਹਦੀ ਜਿਹੜੀ ਤੜਫ ਹੈ ਉਸ ਬੱਚੇ ਦੀ, ਉਹ ਇੱਕ ਫੌਜੀ ਦੇਖ ਲੈਂਦਾ ਕਿਤੇ। ਫੌਜੀ ਨੂੰ ਲੱਗਦਾ ਉਹ ਇੱਕ ਵਿਹੜੇ 'ਚ ਇੱਕ ਬੱਚਾ ਜਿਹੜਾ ਉਹਨੂੰ ਕੋਈ ਪ੍ਰੋਬਲਮ ਹੈ। ਉਹ ਬੱਚੇ ਨੂੰ ਫੜਦਾ, ਜਾ ਕੇ ਬੱਚੇ ਨੂੰ ਪੁੱਛਦਾ, ਬੇਟਾ ਤੇਰੀ ਕੀ ਪ੍ਰੋਬਲਮ ਹੈ? ਤੇ ਉਹ ਛੋਟਾ ਜਿਹਾ ਬੱਚਾ 5-7 ਸਾਲ ਦਾ, ਉਹ ਉਸ ਫੌਜੀ ਨੂੰ ਕਹਿੰਦਾ ਮੈਨੂੰ ਚਿਪਸ ਚਾਹੀਦੇ, ਮੇਰਾ ਜੀਅ ਕਰਦਾ ਮੈਂ ਚਿਪਸ ਖਾਵਾਂ। ਉਹ ਫੌਜੀ ਥੋੜਾ ਨਰਮ ਦਿਲ ਸੀ,
ਕਰਫਿਊ ਲੱਗਾ ਹੋਇਆ ਸੀ, ਉਹ ਫੌਜੀ ਉਹਨੂੰ ਇੱਕ ਦੁਕਾਨ ਤੇ ਲੈ ਕੇ ਜਾਂਦਾ, ਦੁਕਾਨ ਬੰਦ ਪਈ ਆ ਕਿਉਂਕਿ ਕਰਫਿਊ ਲੱਗਾ ਹੋਇਆ। ਉਹ ਫੌਜੀ ਉਸ ਦੁਕਾਨਦਾਰ ਨੂੰ ਕਹਿ ਕੇ ਦੁਕਾਨ ਖੁਲਾਉਂਦਾ ਤੇ ਉਸ ਬੱਚੇ ਨੂੰ ਇੱਕ ਚਿਪਸ ਦਾ ਪੈਕਟ ਦਵਾ ਦਿੰਦਾ ਹੈ। ਇਹ ਕਹਾਣੀ ਹੈ। ਪਰ ਕਹਾਣੀ ਦਾ ਐਂਡ ਕਿੱਥੇ ਹੁੰਦਾ? ਜਦੋਂ ਉਹ ਚਿਪਸ ਦਾ ਪੈਕਟ ਦਿੰਦਾ ਉਸ ਬੱਚੇ ਨੂੰ ਤੇ ਉਹ ਫੌਜੀ ਉਸ ਬੱਚੇ ਨੂੰ ਪੁੱਛਦਾ ਵੀ ਬੱਚੇ ਹੋਰ ਦੱਸ ਤੈਨੂੰ ਕੀ ਚਾਹੀਦਾ, ਤੇ ਉਹ ਬੱਚਾ ਇਹ ਕਹਿ ਰਿਹਾ, ਬੱਚੇ ਦਾ ਜਵਾਬ ਸੁਣੋ, ਸਿਰਫ ਇੱਕੋ ਲਫ਼ਜ਼ ਬੋਲਦਾ ਬੱਚਾ। ਉਹ ਬੱਚਾ ਕਹਿ ਰਿਹਾ ਮੈਨੂੰ ਆਜ਼ਾਦੀ ਚਾਹੀਦੀ ਹੈ। ਹੁਣ ਇਹਦੀ ਤੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਬੱਚੇ ਦੀ ਮਾਸੂਮੀਅਤ। ਇੱਕ ਚਿਪਸ ਦਾ ਪੈਕਟ ਲੈਣ ਲਈ ਉਹਨੂੰ ਆਜ਼ਾਦੀ ਨਹੀਂ ਹੈ। ਇੱਕ ਬੱਚੇ ਨੂੰ ਇੱਕ ਚਿਪਸ ਦਾ ਪੈਕਟ ਲੈਣ ਦੀ ਕਸ਼ਮੀਰ 'ਚ ਆਜ਼ਾਦੀ ਨਹੀਂ ਹੈ। ਉਹਨੂੰ ਆਪਣਾ ਚਿਪਸ ਦਾ ਪੈਕਟ ਚਾਹੀਦਾ। ਉਹਦੇ ਵਾਸਤੇ ਉਹ ਆਜ਼ਾਦੀ ਮੰਗ ਰਿਹਾ ਵੀ ਮੈਨੂੰ ਕਿਸੇ ਫੌਜੀ ਦੀ ਲੋੜ ਨਾ ਪਵੇ, ਮੈਂ ਆਪ ਭੱਜ ਕੇ ਜਾ ਕੇ ਕਿਸੇ ਦੁਕਾਨ ਤੋਂ ਚਿਪਸ ਦਾ ਪੈਕਟ ਖਰੀਦ ਲਵਾਂ। ਇਹ ਪ੍ਰੋਬਲਮ ਹੈ ਕਸ਼ਮੀਰ ਦੀ। ਕਸ਼ਮੀਰ ਦੀ ਪ੍ਰੋਬਲਮ ਇਹ ਹੈ ਕਿ ਉਹ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹਨਾਂ ਨੂੰ ਘੱਟੋ ਘੱਟ ਆਜ਼ਾਦੀ ਚਾਹੀਦੀ ਹੈ, ਜਿਉਣ ਦੀ ਆਜ਼ਾਦੀ। ਇਹੀ ਆਜ਼ਾਦੀ ਜਿਹੜਾ ਆਦਿਵਾਸੀ ਇਲਾਕਾ ਜਿੱਥੇ ਮਾਓਵਾਦੀ ਅੰਦੋਲਨ ਉਹਨਾਂ ਨੂੰ ਚਾਹੀਦੀ ਹੈ, ਜਲ ਜੰਗਲ ਜ਼ਮੀਨ ਦੀ ਆਜ਼ਾਦੀ। ਭਾਰਤ ਦੀ ਸਰਕਾਰ ਇਸ ਪਾਸੇ ਵੱਲ ਬਿਲਕੁਲ ਨਹੀਂ ਵੱਧ ਰਹੀ। ਭਾਰਤ ਦੀ ਸਰਕਾਰ ਇਹਨਾਂ ਦੋਨਾਂ ਸਮੱਸਿਆਵਾਂ ਨੂੰ ਇੱਕੋ ਜਿਹੇ ਤਰੀਕੇ ਦੇ ਨਾਲ, ਯਾਨੀ ਫੌਜ ਦੀ ਤਾਕਤ ਨਾਲ ਹੱਲ ਕਰਨਾ ਚਾਹੁੰਦੀ ਹੈ, ਜਿਹਦੇ ਸਿੱਟੇ ਆਉਣ ਵਾਲੇ ਸਮੇਂ 'ਚ ਬੜੇ ਖਤਰਨਾਕ ਨਿਕਲਣੇ ਆ। ਜੀ ਹਾਂ ਜੀ, ਬਿਲਕੁਲ। ਆਜ਼ਾਦੀ ਦੇ ਨਾਂ 'ਤੇ ਆਜ਼ਾਦੀ ਨਹੀਂ ਦੇਣਗੇ ਕਿਸੇ ਨੂੰ। ਅੱਗੇ ਆਪਾਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਖਰੀਆਂ ਸੁਣਾਈਆਂ। ਦੇਖੋ, ਭਗਵੰਤ ਮਾਨ ਹੋਰੀ ਸਾਡੇ ਮੈਂਬਰ ਪਾਰਲੀਮੈਂਟ ਹੈ, ਮੇਰੇ ਕਿਸੇ ਸਮੇਂ ਨਿੱਜੀ ਮਿੱਤਰ ਵੀ ਰਹੇ ਨੇ ਉਹ। ਪਰ ਮਿੱਤਰਤਾ ਆਪਣੀ ਥਾਂ ਦੇ ਉੱਤੇ ਆ, ਪੋਲੀਟਿਕਸ ਆਪਣੀ ਥਾਂ ਦੇ ਉੱਤੇ ਆ, ਵਿਚਾਰਧਾਰਾ ਆਪਣੀ ਥਾਂ ਦੇ ਉੱਤੇ ਹੈ, ਤੇ ਤੁਹਾਡਾ ਐਟੀਟਿਊਡ ਆਪਣੀ ਥਾਂ ਦੇ ਉੱਤੇ ਹੈ। ਮੈਂ ਕਦੀ ਵੀ ਜਿੱਦਾਂ ਗੁਰਪ੍ਰੀਤ ਘੁੱਗੀ ਵੀ ਮੇਰੇ ਦੋਸਤ ਨੇ, ਕਨਵੀਨਰ ਰਹੇ ਨੇ ਆਮ ਆਦਮੀ ਪਾਰਟੀ ਦੇ, ਹਾਲੇ ਵੀ ਕਨਵੀਨਰ ਨੇ, ਮੈਂ ਕਦੇ ਵੀ ਮਿੱਤਰਤਾ ਦੇ ਇਤਿਹਾਸ ਨਾਲ ਗੱਲ ਨਹੀਂ ਕੀਤੀ। ਮੈਂ ਆਈਡੀਓਲੋਜੀਕਲ ਲੈਵਲ ਦੇ ਉੱਤੇ ਕੌਣ ਕੀ ਕਰ ਰਿਹਾ ਜਾਂ ਪੋਲੀਟਿਕਸ ਦੇ ਵਿੱਚ ਕੌਣ ਕੀ ਕਰ ਰਿਹਾ, ਤੇ ਇੱਕ ਵਿਚ ਤੇ ਰਹਿ ਕੇ ਇੱਕ ਨਿਰਪੱਖ ਤਰੀਕੇ ਨਾਲ ਗੱਲ ਕੀਤੀ ਹਮੇਸ਼ਾ ਹੀ। ਭਗਵੰਤ ਮਾਨ ਹੋਰੀ ਜਿਹੜਾ ਉਹਨਾਂ ਦਾ ਤਾਜ਼ਾ ਬਿਆਨ ਹੈ, ਉਹਦੇ ਤੋਂ ਮੈਨੂੰ ਇਹ ਲੱਗਦਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਇਹ ਵੀ ਕਹਿੰਦਾ ਕਿ ਮੈਂ ਗਲਤ ਸਾਬਤ ਹੋ ਜਾਵਾਂ, ਪਰ ਜਿਹੜਾ ਉਹਨਾਂ ਦਾ ਤਾਜ਼ਾ ਬਿਆਨ ਹੈ, ਉਹ ਤਾਜ਼ਾ ਬਿਆਨ ਤੋਂ ਕੀ ਅਰਥ ਉਹਨਾਂ ਦੇ ਨਿਕਲਦੇ ਆ, ਉਹਦੇ ਤੇ ਮੈਂ ਬਿਲਕੁਲ 2 ਮਿੰਟ 'ਚ ਗੱਲ ਕਰਨੀ ਚਾਹੁੰਦਾ। ਉਹਨਾਂ ਨੇ ਇਹ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਮਿਲੇ ਨੇ। ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਹਾਰ ਹੋਈ ਆਮ ਆਦਮੀ ਪਾਰਟੀ ਦੀ, ਉਹਦੇ ਕਾਰਨ ਬਹੁਤ ਡੂੰਘੇ ਆ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਦੋਸ਼ ਦੇ ਕੇ ਬਚਿਆ ਨਹੀਂ ਜਾ ਸਕਦਾ। ਸੈਂਟਰ ਨੇ, ਯਾਨੀ ਆਮ ਆਦਮੀ ਪਾਰਟੀ ਦੀ ਸੈਂਟਰਲ ਲੀਡਰਸ਼ਿਪ ਨੇ ਆਹ ਕੁਤਾਹੀਆਂ ਕੀਤੀਆਂ। ਉਹਨਾਂ ਨੇ 2-4 ਗੱਲਾਂ ਗਣਾਈਆਂ ਹੋਣਗੀਆਂ। ਹੁਣ ਇਸ ਤੋਂ ਬਾਅਦ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਖਾਲਿਸਤਾਨੀ ਐਲੀਮੈਂਟ ਜਿਹੜਾ ਹੈ ਉਹ ਵੀ ਤੁਸੀਂ ਆਮ ਆਦਮੀ ਪਾਰਟੀ ਨੇ ਜੋੜਿਆ, ਉਹਦੇ ਵੀ ਨੁਕਸਾਨ ਹੋਏ, ਫਲਾਨੀ ਨੇ ਜੋੜਿਆ, ਉਹਦੇ ਵੀ ਨੁਕਸਾਨ ਹੋਏ। ਤੇ ਹੁਣ ਮੈਂ ਮਈ ਮਹੀਨੇ 'ਚ ਅਮਰੀਕਾ ਜਾ ਰਿਹਾ ਆਪਣੇ ਬੱਚਿਆਂ ਕੋਲ, ਤੇ ਮੈਂ ਫਿਰ ਮਈ ਐਂਡ 'ਚ ਵਾਪਸ ਆਊਂਗਾ, ਤੇ ਫਿਰ ਮੈਂ ਧੰਨਵਾਦੀ ਦੌਰਾ ਕਰੂੰਗਾ। ਇਹ ਸਾਰੀਆਂ ਗੱਲਾਂ ਤੋਂ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਚੋਣਾਂ ਦੇ ਨਤੀਜੇ ਵੀ ਹੁਣ ਆਪਾਂ ਥੋੜੇ ਸ਼ੇਅਰ ਕੀਤੇ ਆ, ਟਰੈਂਡ, ਇਹ ਨਤੀਜੇ ਜਿਸ ਕਿਸਮ ਦੇ ਆਉਂਦੇ ਦਿਖਾਈ ਦੇ ਰਹੇ, ਉਹ 'ਚ ਆਮ ਆਦਮੀ ਪਾਰਟੀ 3 ਨੰਬਰ ਤੇ ਦਿਖਾਈ ਦੇ ਰਹੀ ਹੈ ਦਿੱਲੀ 'ਚ। ਉਸ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਟੁੱਟਣ ਵਾਲੀ ਹੈ, ਜੋ ਮੈਨੂੰ ਲੱਗਦਾ। ਜੇ ਆਮ ਆਦਮੀ ਪਾਰਟੀ ਪੰਜਾਬ ਟੁੱਟਦੀ ਹੈ ਤੇ ਫਿਰ ਭਗਵੰਤ ਮਾਨ ਦਾ ਪੋਲੀਟੀਕਲ ਫਿਊਚਰ ਕੀ ਹੁੰਦਾ, ਇਹ ਆਪਣਾ ਸਵਾਲ ਹੈ। ਤੇ ਇਸ ਕਰਕੇ ਜਿਹੜੀ ਨਵੀਂ ਗੱਲ ਆ ਰਹੀ, ਉਹ ਤੋਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹਦੀ ਗਾਹਟੀ ਪੈ ਗਈ ਹੈ ਮਨਪ੍ਰੀਤ ਬਾਦਲ ਦੇ ਨਾਲ। ਭਗਵੰਤ ਮਾਨ ਮਨਪ੍ਰੀਤ ਬਾਦਲ ਦੇ ਰਾਹੀਂ ਆਉਣ ਵਾਲੇ ਸਮੇਂ 'ਚ ਸ਼ਾਇਦ, ਮੈਨੂੰ ਲੱਗਦਾ, ਹੋ ਸਕਦਾ ਮੈਂ ਰੌਂਗ ਹੋਵਾਂ, ਤੇ ਮੈਂ ਇਹ ਵੀ ਕਹਿੰਦਾ ਮੈਂ ਗਲਤ ਹੋਵਾਂ, ਇਹ ਚੰਗੀ ਗੱਲ ਹੈ। ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲ, 2 ਸਾਲ, 4 ਸਾਲ ਜਾਂ ਅਗਲੀਆਂ ਲੋਕ ਸਭਾ ਚੋਣਾਂ ਤੱਕ ਭਗਵੰਤ ਮਾਨ ਕਾਂਗਰਸ ਪਾਰਟੀ ਜਾਣਗੇ। ਜੀ ਜੀ, ਹੋ ਸਕਦਾ ਆ। ਇੱਥੇ ਸਾਰਾ ਕੁਛ ਹੋ ਹੀ ਜਾਂਦਾ ਹੈ ਪੋਲੀਟਿਕਸ ਦੇ ਵਿੱਚ। ਤੇ ਹੁਣ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਫਿਰ ਨਜ਼ਰ ਮਾਰੀਏ ਉੱਥੇ ਦੇ ਨਤੀਜਿਆਂ ਤੇ, ਕੀ ਅਪਡੇਟ ਹੈ? ਦੇਖੋ, ਜੋ ਨਤੀਜੇ ਜਾਂ ਟ੍ਰੈਂਡ ਜਿਸ ਕਿਸਮ ਦੇ ਦਿਖਾਈ ਦੇ ਰਹੇ ਆ, ਉਹਨਾਂ ਟ੍ਰੈਂਡਸ ਦੇ ਮੁਤਾਬਕ ਇੱਦਾਂ ਦਿਖਾਈ ਦੇ ਰਿਹਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਲੀਡ ਤੇ ਇਹ ਚੋਣ ਜਿੱਤੇਗੀ। ਸ਼ਾਇਦ 200+ ਜਿਹੜਾ ਆਏ ਸੀ ਪੋਲ, ਉਹਦੇ ਮੁਤਾਬਕ ਹੀ ਆ ਰਿਹਾ ਵੀ ਜੋ ਦਿਖਾਈ ਦੇ ਰਿਹਾ। ਉਹਦੇ 'ਚ ਇਸ ਵਕਤ 180 ਸੀਟਾਂ ਦੇ ਕਰੀਬ ਭਾਰਤੀ ਜਨਤਾ ਪਾਰਟੀ ਲੀਡ ਕਰ ਰਹੀ ਹੈ, ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਲਗਭਗ ਇਸ ਵਕਤ 36 ਸੀਟਾਂ ਤੇ ਲੀਡ ਕਰ ਰਹੀ, 3 ਨੰਬਰ ਤੇ ਹੈ। ਆਮ ਆਦਮੀ ਪਾਰਟੀ ਹੁਣ ਇਸ ਦੇ 2 ਨੰਬਰ ਤੇ ਆ ਗਈ ਹੈ।
ਆਮ ਆਦਮੀ ਪਾਰਟੀ ਜਿਹੜੀ ਆ ਇਸ ਵਕਤ 42 ਸੀਟਾਂ ਦੇ ਉੱਤੇ ਲੀਡ ਕਰ ਰਹੀ ਹੈ। ਤੋ ਇਸ ਵੇਲੇ ਟ੍ਰੈਂਡ ਇਸ ਕਿਸਮ ਦੇ ਆ। ਬਾਕੀ ਹੁਣ ਉਸ ਤੋਂ ਬਾਅਦ ਖਬਰਾਂ ਦਾ ਬੁਲੇਟਿਨ ਆਪਣਾ ਹੋਏਗਾ, ਉਹ 'ਚ ਸ਼ਾਇਦ ਆਪਾਂ ਬਹੁਤੀ ਗੱਲ ਕਰ ਸਕਾਂਗੇ। ਪਰ ਇਹ ਆ ਵੀ ਕਿ ਭਾਰਤੀ ਜਨਤਾ ਪਾਰਟੀ 200 ਪਲੱਸ ਜਾਂਦੀ ਦਿਖਾਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਜਿਹੜਾ ਗੁਬਾਰਾ ਅੱਜ ਤੋਂ 2.5 ਸਾਲ ਪਹਿਲਾਂ ਫੁੱਲਿਆ ਸੀ ਉਹ ਪੂਰੀ ਤਰ੍ਹਾਂ ਫਟ ਗਿਆ ਲੱਗਦਾ ਜੀ। ਜੀ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਸ਼ੁਕਰੀਆ ਜੀ, ਮਿਹਰਬਾਨੀ। ਅਤੇ ਜਿਸ ਤਰ੍ਹਾਂ ਤੇ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।